ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਕੀ NRC ਨਾਗਰਿਕਤਾ ਬਿੱਲ ਅਤੇ ਝਾਰਖੰਡ ਨਤੀਜੇ ਮੋਦੀ ਸਰਕਾਰ ਦੇ ਅੰਤ ਦੀ ਸ਼ੁਰੂਆਤ ਹੈ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਦੂਸਰੇ ਇਸ਼ੂ ਦੇ ਜੋ ਵਿਚਾਰ ਨੇ ਡਾਕਟਰ ਸਾਹਿਬ ਕੋਲੋਂ ਉਹਨਾਂ ਕੋਲ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਿਖਤਾਂ ਤਾਂ ਸਾਡੇ ਵੀਰ ਭੈਣ ਸਾਨੂੰ ਕਾਫੀ ਲਿਖਦੇ ਨੇ, ਬਹੁਤ ਸਾਰੀ ਜਾਣਕਾਰੀ 'ਚ ਸਾਡੇ ਵਾਧਾ ਹੁੰਦਾ। ਅਸੀਂ ਜਿਹੜੀਆਂ ਬਹੁਤ ਸਾਰੀਆਂ ਲਿਖਤਾਂ 'ਚੋਂ ਅੱਗੋਂ ਥੋੜ੍ਹੀਆਂ ਸਿਲੈਕਟ ਕਰਕੇ ਆਪਣੇ ਦਰਸ਼ਕਾਂ ਦੇ ਨਾਲ, ਵਿਊਅਰਸ ਦੇ ਨਾਲ ਸਾਂਝੀਆਂ ਵੀ ਕਰਦੇ ਜੀ। ਪਰ ਕੁਝ ਲਿਖਤਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੜ੍ਹਦਿਆਂ ਤੁਸੀਂ ਆਪਣੇ ਅਥਰੂ ਵੀ ਨਹੀਂ ਰੋਕ ਸਕਦੇ। ਬਿਲਕੁਲ। ਉਹਨੂੰ ਬੇਸ਼ੱਕ ਅਜੋਕੇ ਈਡੀਐਮ 'ਚ ਹਿਊਮਨ ਇੰਟਰਸਟ ਸਟੋਰੀ ਕਹਿੰਦੇ ਨੇ ਜੀ, ਪਰ ਉਹਨਾਂ ਦੇ ਵਿੱਚ ਇੱਕ ਇਤਿਹਾਸ ਵੀ ਹੁੰਦਾ ਹੈ, ਇੱਕ ਅੰਦਰ ਨਾਲ ਜੁੜਿਆ। ਕਿਉਂਕਿ ਜਦੋਂ ਕੋਈ ਚੀਜ਼ ਤੁਹਾਡੇ ਅੰਦਰ ਨੂੰ ਟੱਚ ਕਰਦੀ ਹੈ ਤੇ ਉਹ ਮਹਿਜ਼ ਕੋਈ ਖੂਬਸੂਰਤ ਲਫ਼ਜ਼ਾਂ ਦਾ ਦੇੜ-ਬੁਣ ਨਹੀਂ ਹੁੰਦਾ ਜਾਂ ਕੋਈ ਬੀਤੇ ਦੀ ਤਾਰੀਖ ਨਹੀਂ ਹੁੰਦੀ। ਉਹ ਪਲ ਹੁੰਦੇ ਨੇ ਜਦੋਂ ਕਿ ਤੁਸੀਂ ਨਿੱਜੀ ਤੌਰ ਤੇ ਜਿਨ੍ਹਾਂ 'ਚੋਂ ਗੁਜ਼ਰੇ ਹੁੰਦੇ ਹੋ ਔਰ ਉਸ ਨੂੰ ਜਦੋਂ ਤੁਸੀਂ ਮਹਿਸੂਸ ਕਰਦੇ ਹੋ ਜਾਂ ਉਹਨਾਂ ਜਜ਼ਬਿਆਂ ਨੂੰ ਤੁਸੀਂ ਕਲਮ ਦੇ ਹਵਾਲੇ ਕਰਦੇ ਹੋ ਤੇ ਉਹਨਾਂ ਦੇ ਵਿੱਚੋਂ ਜਿਹੜਾ ਸੱਚ ਹੈ ਉਹ ਡੁੱਲ ਕੇ ਪੈਂਦਾ ਹੈ ਔਰ ਜ਼ਾਹਰ ਹੈ ਇਨਸਾਨੀ ਜਜ਼ਬਾਤ ਵੀ ਔਰ ਵਕਤ ਦੀ ਹਕੀਕਤ ਵੀ। ਬੇਸ਼ੱਕ ਜੋ ਬੀਤ ਗਿਆ, ਜੋ ਮਾਜ਼ੀ ਹੈ, ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਪਰ ਜ਼ਾਹਰਾ ਤੌਰ ਦੇ ਉੱਤੇ ਮਾਜ਼ੀ ਤੋਂ ਸਬਕ ਤਾਂ ਸਿੱਖਿਆ ਜਾ ਸਕਦਾ ਹੈ। ਔਰ ਇਸ ਕਿਸਮ ਦੀ ਇੱਕ ਲਿਖਤ ਜਿਹੜੀ ਸਾਨੂੰ ਵੀਕਐਂਡ ਤੇ ਮੁਹੰਮਦ ਰਫੀਕ ਅਨਵਰ ਜੀ ਦੀ UK 'ਚ ਜਿਹੜੇ ਰਹਿੰਦੇ ਨੇ ਪਿਛਲੀ ਅੱਧੀ ਸਦੀ ਤੋਂ ਜ਼ਿਆਦਾ ਵਕਤ ਤੋਂ, ਉਹਨਾਂ ਨੇ ਲਿਖੀ। ਮੈਂ ਹਾਲਾਂਕਿ ਅਸੀਂ ਬਹੁਤ ਵਾਰੀ ਲਿਖਤਾਂ ਇੱਕ ਅਲੱਗ ਸੈਗਮੈਂਟ ਡਿਸਕਸ ਕਰਦੇ ਹਾਂ, ਪਰ ਮੈਂ ਇਸ ਨੂੰ ਮੇਨ ਟੌਪਿਕ ਇਸ ਲਈ ਬਣਾਇਆ ਕਿ ਇਹ ਇੱਕ ਮਹਿਜ਼ ਜਜ਼ਬਾਤੀ ਰਾਈਟ ਅਪ ਨਹੀਂ ਹੈ, ਇਹ ਉਸ ਇਤਿਹਾਸ ਦੀ ਟਰੂਥ ਵੀ ਹੈ ਜਿਹਨੂੰ 47 ਦੌਰ ਦੇ ਵਿੱਚ ਸਾਡੀ ਲੀਡਰਸ਼ਿਪ ਨਹੀਂ ਸਮਝ ਸਕੀ ਕਿ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਗਾਂਧੀ, ਨਹਿਰੂ ਜਾਂ ਜਿਹੜੀ ਵੱਡ ਗਿਣਤੀ ਹੈ ਮੈਜੋਰਿਟੀ ਲੋਕ, ਉਹਨਾਂ ਦਾ ਕੀ ਰਵੱਈਆ ਹੋਏਗਾ ਜਦੋਂ ਪਾਵਰ ਉਹਨਾਂ ਦੇ ਕੋਲ ਆਏਗੀ। ਪਰ ਇਹਦੇ ਬਾਵਜੂਦ ਇਸ ਸਾਰੇ ਚੋਂ ਅਸੀਂ ਦੋ ਪੰਜਾਬਾਂ ਦੇ ਲੋਕਾਂ ਨੇ ਕਿਵੇਂ ਸਫ਼ਰ ਕੀਤਾ ਵੱਧ, ਕਿਉਂਕਿ ਅਸਲ 'ਚ ਜਿਹੜੀ ਦੇਸ਼ ਵੰਡ ਹੈ ਇਹ ਪੰਜਾਬ ਔਰ ਬੰਗਾਲ ਦੀ ਵੰਡ ਹੈ ਔਰ ਬੰਗਾਲੀ ਤਾਂ ਫਿਰ ਜਿਹੜੇ ਨੇ ਵਾਪਸ ਉਹੀ ਟੈਗੋਰ ਨੂੰ ਹੀ ਉਹਨਾਂ ਨੇ ਉਹਦਾ ਰਾਸ਼ਟਰਗਾਨ ਵੀ ਬਣਾ ਲਿਆ, ਬੰਗਲਾਦੇਸ਼ ਵੀ, ਦੂਜਾ ਵੀ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਇੰਡੀਆ ਦੇ ਚਹੇਤੇ ਬਣੇ ਹੋਏ ਨੇ, ਹਾਲਾਂਕਿ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਟਾਰਗੇਟ ਹੈ ਇੰਡੀਅਨ ਹਕੂਮਤ ਦਾ ਜੋ ਬੰਗਾਲੀ ਮੁਸਲਮਾਨ ਹੈ। ਪਾਕਿਸਤਾਨ ਤੋਂ ਕਿਹੜਾ ਮੁਸਲਮਾਨ ਜਿਹੜਾ ਉਹ ਇੰਡੀਆ ਜਾ ਕੇ ਪਨਾਹ ਲਏਗਾ ਕਿ ਭਾਈ ਉੱਥੇ ਤੁਸੀਂ ਜਿਹੜੀਆਂ ਦੁੱਧ ਦਹੀਂ ਦੀਆਂ ਉਹਦੀਆਂ ਨਹਿਰਾਂ ਵਗਾਈਆਂ ਹੋਈਆਂ ਨੇ ਔਰ ਤੁਸੀਂ ਐਡਾ 40% ਤੋਂ ਜ਼ਿਆਦਾ ਗੁਰਬਤ ਦੇ ਮਾਰੇ ਲੋਕ ਤੁਸੀਂ ਹੋ। ਲੇਕਿਨ ਮੈਂ ਸਮਝਦਾ ਵੀ ਘੱਟੋ ਘੱਟ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਮੈਂ ਤਾਂ ਜ਼ਰੂਰ ਜਦੋਂ ਇਸ ਤਰ੍ਹਾਂ ਦਾ ਦੇਖਦਾ ਹਾਂ ਤਾਂ ਮੇਰੇ ਸਾਹਮਣੇ ਕਾਇਦ ਆਉਂਦੇ ਨੇ ਕਿ ਭਾਈ ਕਾਸ਼ ਸਾਡੇ ਕੋਲ ਵੀ ਕੋਈ ਕਾਇਦੇ ਆਜ਼ਮ ਹੁੰਦਾ। ਔਰ ਹੁਣ ਜਿਹੜਾ ਕ੍ਰਿਸਮਸ ਦਾ ਦਿਨ ਪਰਸੋਂ ਦਾ ਆ ਰਿਹਾ 25 ਤਰੀਕ, ਉਹ ਕਾਇਦੇ ਆਜ਼ਮ ਦਾ ਜਨਮ ਦਿਨ ਵੀ ਹੈ ਔਰ ਨਿਊਯਾਰਕ ਦੀ ਪਾਕਿਸਤਾਨੀ ਕਮੇਟੀ ਵੱਲੋਂ ਇੱਕ ਵੱਡਾ ਫੰਕਸ਼ਨ ਕੀਤਾ ਜਾ ਰਿਹਾ। ਮੈਨੂੰ ਵੀ ਉਹਨਾਂ ਨੇ ਜਿਹੜਾ ਉਹ ਉਹਦੇ 'ਚ ਇਨਵਾਈਟ ਕੀਤਾ ਔਰ ਅਸੀਂ ਕੋਸ਼ਿਸ਼ ਕਰਾਂਗੇ ਪਾਰਟਿਸਿਪੇਟ ਕਰਨ ਦੀ ਵੀ। ਸੋ ਇਹ ਮੈਂ ਲਿਖਤ ਜਿਹੜੀ ਹੈ ਸਾਂਝੀ ਕਰ ਰਹੇ ਔਰ ਉਹਦੇ 'ਚ ਉਹਨਾਂ ਨੇ ਅਸਲਾਮ ਅਲੈਕਮ ਸਤਿ ਸ੍ਰੀ ਅਕਾਲ ਦੇ ਨਾਲ ਸ਼ੁਰੂ ਕੀਤੀ ਹੈ। ਉਹਨਾਂ ਨੇ ਕਿਹਾ, I am 70 years old Muslim living in United Kingdom since 1962। ਸੋ ਆਲਮੋਸਟ 60 ਸਾਲ ਦੇ ਨੇੜੇ ਉਹਨਾਂ ਨੂੰ ਹੋ ਗਏ ਨੇ। A few months ago, while browsing the internet, I came across your Sacho Sach TV84 program on YouTube, and I don't know why I try not to miss any of your shows now। ਕਿ ਅਚਾਨਕ ਬਰਾਊਜ਼ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਆਇਆ ਔਰ ਹੁਣ ਮੈਂ ਕੋਈ ਵੀ ਜਿਹੜਾ SOS ਦਾ ਐਪੀਸੋਡ ਹੈ ਉਹ ਮਿਸ ਨਹੀਂ ਕਰਦਾ। ਹੁਣ ਉਹਨਾਂ ਦੀ ਆਪਣੀ ਕਹਾਣੀ ਜਿਹੜੀ ਇਨਫੈਕਟ ਇਤਿਹਾਸ ਦੀ ਕਹਾਣੀ ਵੀ ਹੈ, ਉਸ ਦੀ ਸ਼ੁਰੂਆਤ ਹੈ। ਉਹਨਾਂ ਨੇ ਕਿਹਾ, I was 5 years old at the time of partition of India and lived in a village in west side of Punjab, so our family didn't have to migrate। ਕਿ ਮੈਂ 5 ਸਾਲ ਦਾ ਸੀ ਜਦੋਂ ਦੇਸ਼ ਵੰਡ ਹੋਈ, ਲਹਿੰਦਾ ਪੰਜਾਬ, ਪੱਛਮੀ ਪੰਜਾਬ ਦਾ ਹੀ ਰਹਿਣ ਵਾਲਾ, ਸੋ ਸਾਡੀ ਫੈਮਿਲੀ ਨੂੰ
ਕੋਈ ਮਾਈਗ੍ਰੇਟ ਨਹੀਂ ਕਰਨਾ ਪਿਆ। ਜੀ Adjacent to our house was a Sikh family house, and we had a small door in the dividing wall from where we could visit Chacha ji's family, and they could come to our house. ਕਿ ਸਾਡਾ ਨਾਲ ਦਾ ਘਰ ਸਿੱਖ ਪਰਿਵਾਰ ਦਾ ਸੀ, ਇੱਕ ਵਿਚਕਾਰ ਦਰਵਾਜ਼ਾ ਸੀ ਜਿਹਦੇ ਰਾਹੀਂ ਅਸੀਂ ਔਰ ਉਹਨਾਂ ਨੇ ਲਿਖਤ ਸ਼ੁਰੂਆਤ ਹੀ ਉਹਨਾਂ ਨੂੰ ਚਾਚਾ ਜੀ ਕਹਿ ਕੇ ਕੀਤੀ ਹੈ। ਜ਼ਾਹਰ ਹੈ 5 ਸਾਲ ਦੇ ਬੱਚੇ ਦੇ ਮਾਈਂਡ 'ਚ ਇਹ ਜਿਹੜੀ ਹੈ ਉਹ 70 ਸਾਲ ਬਾਅਦ ਵੀ ਉਹ ਗੱਲ ਉਵੇਂ ਹੀ ਹੈ ਕਿ ਉਹ ਚਾਚਾ ਜੀ ਦਾ ਘਰ ਸੀ ਤੇ ਉਵੇਂ ਹੀ ਉਹ ਜਿਹੜਾ ਘਰ ਦਾ ਨਕਸ਼ਾ ਉਹਨਾਂ ਦੇ ਜ਼ਿਹਨ ਦੇ ਵਿੱਚ ਉਕਰਿਆ ਹੋਏਗਾ ਕਿ ਕਿਵੇਂ ਉਹ ਭੱਜਦੇ ਇਧਰੋਂ ਜੰਪ ਮਾਰਿਆ ਤੇ ਉਧਰ ਜਾਂਦੇ ਹੋਣਗੇ। ਸੋ ਉਹਨਾਂ ਨੇ ਕਿਹਾ ਕਿ ਵੀ I never knew our next door neighbor's name at that time, but later when I was little older I was told his name was Jaswant Singh. Chacha ji had a son of my age called Billu. I never found out his real name, who was my best friend. You might say how a 5 years old can know who his best friend is, but I do. ਉਹਨਾਂ ਨੇ ਕਿਹਾ ਕਿ ਵੀ ਮੇਰਾ ਉਹਨਾਂ ਦਾ ਚਾਚਾ ਜੀ ਬਾਅਦ 'ਚ ਮੈਨੂੰ ਪਤਾ ਲੱਗਾ ਉਹਨਾਂ ਦਾ ਨਾਮ ਜਸਵੰਤ ਸਿੰਘ ਹੈ ਔਰ ਉਹਨਾਂ ਦਾ 5 ਸਾਲ ਦਾ ਬੱਚਾ ਸੀ ਬਿੱਲੂ ਜਿਹਨੂੰ ਕਹਿੰਦੇ ਸੀ ਵੀ ਅਸਲੀ ਨਾਂ ਤਾਂ ਨਹੀਂ ਮੈਨੂੰ ਪਤਾ ਪਰ ਉਹੀ ਮੇਰਾ ਜਿਹੜਾ ਸਭ ਤੋਂ ਵਧੀਆ ਜਿਹੜਾ ਉਹ ਦੋਸਤ ਸੀ। One morning when I woke up I saw Billu, Chacha, Chachi and their daughter Appa to me, I never knew her name, all going away on bull cart Gadda in Punjabi. ਕਿ ਵੀ ਮੈਂ ਜਦੋਂ ਇੱਕ ਦਿਨ ਸਵੇਰੇ ਉੱਠਿਆ ਤੇ ਮੈਂ ਦੇਖਿਆ ਵੀ ਮੇਰੇ ਚਾਚਾ ਚਾਚੀ ਬਿੱਲੂ ਤੇ ਉਹਨਾਂ ਦੀ ਭੈਣ ਜਿਹੜੀ ਮੇਰੇ ਲਈ ਆਪਾ ਸੀ ਉਹ ਇੱਕ ਗੱਡੇ ਦੇ ਉੱਤੇ ਸਵਾਰ ਹੋ ਰਹੇ ਨੇ। I remember my father at the helm taking Chacha family away. ਮੈਂ ਦੇਖਿਆ ਵੀ ਮੇਰੇ ਅੱਬੂ ਵੀ ਜਿਹੜੇ ਉਸ ਗੱਡੇ ਦੇ ਉੱਤੇ ਸੀ ਉਹਨਾਂ ਨੂੰ ਲੈ ਕੇ ਜਾ ਰਹੇ ਸੀ। I wanted to go with them, but my mother with tears in her eyes held me back, and in spite of my cries and struggle wouldn't let me go. ਕਿ ਵੀ ਮੈਂ ਵੀ ਨਾਲ ਜਾਣਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਜਿਹਦੀਆਂ ਆਪਣੀਆਂ ਅੱਖਾਂ 'ਚ ਅਥਰੂ ਸੀ ਉਹਨਾਂ ਨੇ ਮੈਨੂੰ ਰੋਕਿਆ ਔਰ ਮੈਨੂੰ ਜਾਣ ਨਹੀਂ ਦਿੱਤਾ ਔਰ ਮੇਰੀ ਇਹਦੇ ਬਾਵਜੂਦ ਕਿ ਮੈਂ ਚੀਕਾਂ ਵੀ ਮਾਰੀਆਂ ਔਰ ਮੈਂ ਮਾਂ ਤੋਂ ਛੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਮੈਨੂੰ ਜਾਣ ਨਹੀਂ ਦਿੱਤਾ। I still remember Billu's last cry to me, ਫੀਕੇ ਆ ਜਾ। ਉਹਨਾਂ ਨੇ ਕਿਹਾ ਵੀ ਅਜੇ ਵੀ ਮੇਰੇ ਕੰਨਾਂ 'ਚ ਜ਼ਿਹਨ 'ਚ ਉਹ ਆਵਾਜ਼ ਗੂੰਜਦੀ ਹੈ ਬਿੱਲੂ ਦੀ ਕਿ ਜਿਹਦੇ 'ਚ ਉਹਨੇ ਉੱਚੀ ਆਵਾਜ਼ ਦੇ ਕੇ ਕਿਹਾ ਕਿ ਫੀਕੂ ਆ ਜਾ। ਹੁਣ ਇਹਨਾਂ ਦਾ ਜਿਹੜਾ ਹੈ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੇਰਾ ਨਾਂ ਹੈ ਫੀਕੂ was my nickname. ਮੇਰਾ nickname is. I wanted to go on that gadda but was not allowed. Slowly gadda disappeared around the corner and I never saw Billu again. ਕਿ ਗੱਡਾ ਗਲੀ ਦੇ ਮੋੜ ਤੋਂ ਜਿਹੜਾ ਹੈ ਉਹ ਅੱਖਾਂ ਤੋਂ ਓਝਲ ਹੋ ਗਿਆ ਔਰ ਮੈਂ ਅੱਜ ਤੱਕ ਜਿਹੜਾ ਉਹਨੂੰ ਬਿੱਲੂ ਨੂੰ ਨਹੀਂ ਦੇਖਿਆ। I went to Billu's house through the door in dividing wall and saw all Billu's toys there. ਕਿ ਮੈਂ ਉਸ ਦਰਵਾਜ਼ੇ ਰਾਹੀਂ ਵਾਪਸ ਬਿੱਲੂ ਦੇ ਘਰ 'ਚ ਵੜਿਆ ਤੇ ਉਹਦੇ ਸਾਰੇ ਖਿਡੌਣੇ ਜਿਹੜੇ ਨੇ ਉਹ ਉੱਥੇ ਹੀ ਪਏ ਹੋਏ ਸੀਗੇ। His clay horse, clay bulls and clay boogies, everything was there. And I was sure Billu will come back, but he never did. ਇਹੀ ਬੱਚਿਆਂ ਦੇ ਉਹਨਾਂ ਜ਼ਮਾਨਿਆਂ 'ਚ ਮਿੱਟੀ ਦੇ ਇਹੀ ਖਿਡੌਣੇ ਮਿੱਟੀ ਦਾ ਘੋੜਾ ਹੈ ਔਰ ਜਿਹੜੇ ਨੇ ਉਹ ਬੌਲਦ ਨੇ ਜਾਂ ਬੁਗਣੀਆਂ ਮਿੱਟੀ ਦੀਆਂ ਜਿਹੜੇ ਬੱਚੇ ਮੇਲਿਆਂ 'ਚ ਹੀ ਹੁੰਦੀਆਂ ਸੀ ਚੀਜ਼ਾਂ ਵੀ ਮਿਲਦੀਆਂ ਆਮ ਤਾਂ ਕੋਈ ਦੁਕਾਨਾਂ ਨਹੀਂ ਸੀ ਔਰ ਉਹ ਉਹਨਾਂ ਨੇ ਕਿਹਾ ਵੀ ਉੱਥੇ ਹੀ ਸੀ ਔਰ ਮੈਨੂੰ ਇਹ ਲੱਗਾ ਕਿ ਵੀ ਇਹ ਛੱਡ ਗਿਆ ਖਿਡੌਣੇ ਵਾਪਸ ਆਏਗਾ ਪਰ ਉਹ ਕਦੇ ਵੀ ਵਾਪਸ ਨਹੀਂ ਆਇਆ। When I was a little older and found out that a man called Muhammad Ali Jinnah was responsible for separating Billu from us, I started hating this man. ਕਿ ਮੈਂ ਜਦੋਂ ਵੱਡਾ ਹੋਇਆ ਤੇ ਮੈਨੂੰ ਨਜ਼ਰ ਆਇਆ ਮੈਨੂੰ ਪਤਾ ਲੱਗਾ ਕਿ ਇਹ ਬੰਦਾ ਮੁਹੰਮਦ ਅਲੀ ਜਿਨਾ ਸੀ ਜਿਹਨੇ ਮੈਨੂੰ ਬਿੱਲੂ ਤੋਂ ਅੱਡ ਕੀਤਾ ਜਿਹਨੇ ਦੇਸ਼ਵੰਡ ਕੀਤੀ ਤੇ ਮੈਂ ਇਸ ਬੰਦੇ ਨੂੰ ਨਫ਼ਰਤ ਕਰਨ ਲੱਗ ਗਿਆ। But when I saw massacre of Gujarat, I realized how right Jinnah was. Now when I see videos of Sikh Yatris coming to Baba Nanak's Kartarpur, I look at each older face closely, thinking perhaps he is Billu. ਉਹਨਾਂ ਨੇ ਕਿਹਾ ਵੀ ਜਦੋਂ 2002 ਚ ਗੁਜਰਾਤ 'ਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਫਿਰ ਮੈਨੂੰ ਲੱਗਾ ਕਿ ਵੀ ਮੁਹੰਮਦ ਅਲੀ ਜਿੰਨਾ ਕਿੰਨੇ ਠੀਕ ਸੀ ਔਰ ਉਹ ਮੈਨੂੰ ਜਿਹੜੇ ਨੇ ਉਹਨਾਂ ਤੋਂ ਅੱਡ ਕਰਨ ਦਾ ਕਾਰਨ ਨਹੀਂ ਸੀ। ਮੈਂ ਤਾਂ
ਇਹ ਰਿਅਲਾਈਜ਼ ਕੀਤਾ ਕਿ ਉਹ ਕਿੰਨੇ ਠੀਕ ਸੀ। ਔਰ ਹੁਣ ਜਦੋਂ ਸਿੱਖ ਯਾਤਰੀ ਕਰਤਾਰਪੁਰ ਆਉਂਦੇ ਨੇ, ਬਾਬਾ ਨਾਨਕ ਦੇ ਕਰਤਾਰਪੁਰ, ਬਾਬਾ ਨਾਨਕ ਕਰਤਾਰਪੁਰ, ਉਹਨਾਂ ਨੇ ਕਿਹਾ ਮੈਂ ਹਰ ਉਸ ਬਜ਼ੁਰਗ ਚਿਹਰੇ ਵੱਲ ਦੇਖਦਾ ਤੇ ਸੋਚਣ ਦੀ, ਪਛਾਣਨ ਦੀ ਕੋਸ਼ਿਸ਼ ਕਰਦਾ ਕਿ ਸ਼ਾਇਦ ਇਹੀ ਬਿੱਲੂ ਨਾ ਹੋਏ। ਐਂਡ ਐਨੀਬਡੀ ਇਨ ਦਾ 30s ਔਰ 40s ਆਰ ਦੇ ਬਿੱਲੂਜ਼ ਚਿਲਡਰਨ, ਕਿ ਜਿਹੜੇ 30-40 ਸਾਲਾਂ ਦੀ ਉਮਰ ਦੇ ਜਦੋਂ ਮੈਂ ਸਿੱਖਾਂ ਨੂੰ ਦੇਖਦਾ ਤੇ ਮੈਨੂੰ ਲੱਗਦਾ ਵੀ ਇਹ ਕੋਈ ਬਿੱਲੂ ਦਾ ਬੱਚਾ ਨਾ ਹੋਏ ਇਹਨਾਂ 'ਚ। ਆਈ ਡੋਂਟ ਨੋ whether Billu is still alive or whether he still remembers his friend Fika, but I pray to God that Billu's children are safe and sound. ਮੈਨੂੰ ਨਹੀਂ ਪਤਾ ਵੀ ਅਜੇ ਹੁਣ ਬਿੱਲੂ ਜਿਉਂਦਾ ਵੀ ਹੈ ਕਿ ਨਹੀਂ, ਤੇ ਉਹਨੂੰ ਆਪਣੇ ਦੋਸਤ ਫੀਕੇ ਦੀ ਯਾਦ ਵੀ ਹੈ ਕਿ ਨਹੀਂ। ਔਰ ਪਰ ਮੈਂ ਇਹੀ ਰੱਬ ਅੱਗੇ ਦੁਆ ਗੋ ਹਾਂ ਕਿ ਜਿਹੜੇ ਬਿੱਲੂ ਦੇ ਬੱਚੇ ਨੇ ਉਹ ਮਹਿਫੂਜ਼ ਹੋਣ ਔਰ ਤੰਦਰੁਸਤ ਹੋਣ। Now in the last days of my life, I see what is happening in Modi's India. ਕਿ ਹੁਣ ਜਦੋਂ ਮੇਰੀ ਜ਼ਿੰਦਗੀ ਦੀ ਸ਼ਾਮ ਢਲ ਰਹੀ ਹੈ, ਅਖੀਰਲੇ ਦਿਨਾਂ 'ਚ ਮੈਂ ਦੇਖ ਰਿਹਾ ਕਿ ਮੋਦੀ ਦੇ ਭਾਰਤ ਦੇ ਵਿੱਚ ਕੀ ਹੋ ਰਿਹਾ। I hope Billu has produced a jinnah from his family who can guide my Chacha Jaswant Singh's family away from Modi's evil RSS. ਇਹ ਬਹੁਤ, ਇਸ ਸਾਰੇ ਦਾ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਸੈਂਟਰ ਹੈ ਆ ਕੇ, ਇੱਕ ਤਾਂ ਬੀਤੇ ਦੀ ਇੱਕ ਨੋਸਟੈਲਜੀ ਹੈ, ਬੀਤੇ ਦੇ ਉੱਤੇ ਨਹੀਂ ਹੈ। ਉਹ ਕਹਿੰਦੇ ਨੇ ਕਿ ਵੀ ਮੈਂ ਇਹ ਸੋਚ, ਮੇਰੀ ਇਹ ਚਾਹਨਾ, ਆਸ ਹੈ ਮੇਰੀ ਕਿ ਬਿੱਲੂ ਨੇ ਕੋਈ ਇਹੋ ਜਿਹਾ ਜਿਨ੍ਹਾਂ ਵਰਗਾ ਬੰਦਾ, ਔਰ ਜ਼ਾਹਰ ਹੈ ਜੇ ਅਸੀਂ 47 ਦੌਰ 'ਚ ਰਿਗਰੈਟ ਕਰਦੇ ਹਾਂ ਵੀ ਕਾਸ਼ ਸਾਡੇ ਕੋਲ ਕੋਈ ਜਿਨ੍ਹਾਂ ਹੁੰਦਾ। ਅੱਜ ਭਾਰਤ ਜਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ, ਜੇ ਸਿੱਖਾਂ ਕੋਲ ਫੇਰ ਕੋਈ ਉਸ ਕਿਸਮ ਦੀ ਸੋਚ ਵਾਲੀ ਲੀਡਰਸ਼ਿਪ ਜਿਹੜੀ ਕ੍ਰਿਸਟਲ ਕਲੀਅਰ ਹੋਈ ਨਾ ਹੋਈ, ਤਾਂ ਫਿਰ ਕੌਮਾਂ ਇਦਾਂ ਹੀ ਭੰਬਲ ਭੂਸੇ ਰੋਲਣ ਜਾਂਦੀਆਂ। ਤੇ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ। ਸਰ ਕਪੂਰ ਸਿੰਘ ਬਹੁਤ ਵੱਡੇ 20ਵੀਂ ਸਦੀ ਦੇ ਸਿੱਖ ਸਕਾਲਰ ਹੋਏ ਨੇ, ਉਹਨਾਂ ਨੇ ਕਿਹਾ ਜੀ ਇਹ ਵੀ ਜਿਹੜਾ ਸਿੱਖਾਂ ਨੂੰ ਕਈ ਵਾਰੀ ਅਸੀਂ ਭਰਮ ਪਾੜਦੇ ਹਾਂ ਜੀ, ਅਸੀਂ ਅਜਿੱਤ ਹਾਂ, ਅਸੀਂ ਆਪਣਾ ਬੀਤੇ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਬਹਾਦਰੀ ਦੀਆਂ। ਵੀ ਇੱਕ ਗੱਲ ਸਿੱਖੋ, ਯਾਦ ਰੱਖੋ, ਜਿਹੜੀਆਂ ਕੌਮਾਂ ਜਾਂ ਬੰਦੇ ਸਮੇਂ ਦੇ ਹਾਣ ਦੇ ਨਹੀਂ ਹੁੰਦੇ, ਸਮਾਂ ਉਹਨਾਂ ਨੂੰ ਰੋਲ ਦਿੰਦਾ, ਉਹ ਡਸਟ ਦੇ ਵਿੱਚ ਰੁਲ ਜਾਂਦੇ ਨੇ। ਉਹਦੇ 'ਚ ਕੋਈ ਇਹ ਜਿਹੜਾ ਨਹੀਂ ਹੈ ਉਹ, ਔਰ ਉਹਨੂੰ ਹੀ ਜੇ ਤੁਸੀਂ ਗੱਲ ਸਾਇੰਸ ਦੇ ਸਰਵਾਈਵਲ ਆਫ ਦਾ ਫਿਟੈਸਟ, ਗੱਲ ਇਹੀ ਹੈ ਕਿ ਵੀ ਈਵਲ ਦੇ ਨਾਲ ਲੜਨ ਦੇ ਲਈ ਤੁਹਾਨੂੰ ਉਸ ਕਿਸਮ ਦੀ ਭਾਵੇਂ ਇਮਾਨਦਾਰੀ ਤੁਹਾਡੇ ਪੱਲੇ ਹੋਏ, ਪਰ ਇੱਕ ਜੁਗਤ ਹੈ, ਇੱਕ ਸਟ੍ਰੈਟਜੀ ਹੈ, ਇੱਕ ਇਕੱਠੇ ਹੋਣਾ ਹੈ, ਇੱਕ ਉਸ ਝੂਠ ਜਾਲ ਨੂੰ ਤੋੜਨਾ ਹੈ। ਉਹਦੇ ਲਈ ਜਿਹੜਾ ਕੋਈ ਰੱਦੇ ਅਮਲ ਕਰ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ ਘਰ ਬੈਠੇ ਪੜ੍ਹੀ ਜਾਓ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ ਜਾਏ। ਇਵੇਂ ਹੁੰਦਾ ਗੁਰੂ ਸਾਹਿਬਾਨ ਨੇ ਕਿਲੇ ਕਿਉਂ ਬਣਾਏ, ਕਿਉਂ ਆਪਣੇ ਪਰਿਵਾਰ ਕੁਰਬਾਨ ਕੀਤੇ, ਕਿਉਂ ਜਿਹੜੇ ਸਾਰੇ ਸੁੱਖ ਆਰਾਮ ਛੱਡੇ? ਕਿਉਂਕਿ ਈਵਲ ਨੂੰ, ਬੁਰਾਈ ਨੂੰ, ਜ਼ੁਲਮ ਨੂੰ ਚੈਲੰਜ ਕਰਨਾ ਪੈਂਦਾ। ਪਰ ਇਹੀ ਅੱਜ ਦੇ ਕੰਟੈਕਸਟ 'ਚ ਵੀ ਇਹ ਹਰ ਯੁੱਗ ਦੇ ਵਿੱਚ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੀ ਇਹ ਟਰੂਥ ਹੈ। ਉਹਨੇ ਕਿਹਾ ਆਈ ਹੋਪ ਬਿੱਲੂ ਹੈਜ਼ ਪ੍ਰੋਡਿਊਸਡ ਏ ਜਿਨਾ ਫਰੋਮ ਹਿਜ਼ ਫੈਮਿਲੀ who can guide my Chacha Jaswant Singh's family away from Modi's evil RSS. Dr. Saab, I don't know why I poured my heart out to you, but since I started watching SOS TV 84 and listening to you, I am thankful to Allah. There are personalities like yourself who are trying to show the real face of Hindutva to the world. Sorry for this long email, Dr. Saab, but I thought your channel was a conduit through which I could tell Billu that Fika never forgot him. Oh, so nice. ਉਹਨਾਂ ਦੇ ਤੁਹਾਡੀ ਤਾਰੀਫ ਦੇ ਲਫ਼ਜ਼ਾਂ ਲਈ ਸ਼ੁਕਰੀਆ। ਅਸੀਂ ਤਾਂ ਇੱਕ ਪਹਿਰੇਦਾਰ ਵਾਂਗ ਔਰ ਇੱਕ ਐਕਟਿਵਿਸਟ ਦੀ ਤਰ੍ਹਾਂ ਜਾਗਤੇ ਰਹੋ, ਆਪਣਾ ਫਰਜ਼ ਹੀ ਅਦਾ ਕਰ ਰਹੇ। ਪਰ ਤੁਹਾਡੀ ਇਸ ਲਿਖਤ ਨੇ ਜਿੱਥੇ ਸਾਨੂੰ ਟੱਚ ਕੀਤਾ ਹੈ, ਮੈਂ ਸਮਝਦਾ ਕਿ ਸਾਡੇ ਲੱਖਾਂ ਵਿਊਅਰ ਜਿਹੜੇ ਅੱਜ ਸਿਰਫ ਇੱਕ ਨੈਟਵਰਕ ਰਾਹੀਂ ਨਹੀਂ, ਜਿਹੜਾ ਕਿਉਂਕਿ ਫੇਸਬੁੱਕ ਔਰ YouTube ਇੱਕ ਕਾਮਨ ਬਣ ਗਿਆ, ਹਾਲਾਂਕਿ ਇੱਥੇ ਕੇਬਲ ਵੀ ਹੈ, ਸਪੈਕਟਰਮ ਹੈ, ਬੈਲ 5 ਹੈ, ਹੋਰ ਸਾਰੇ ਬਾਕਸਿਸ ਨੇ, ਪਰ ਇਹ ਜਿਹੜੇ ਦੋ ਨੇ ਇਹਨਾਂ ਰਾਹੀਂ ਅਸੀਂ ਦੁਨੀਆ ਭਰ ਦੇ ਵਿੱਚ ਲੱਖਾਂ ਲੋਕਾਂ ਤੱਕ ਪਹੁੰਚਦੇ ਹਾਂ। ਇਹ ਕਹਾਣੀ ਹੁਣ ਬਿੱਲੂ ਤੇ ਫਿੱਕੇ ਦੀ ਨਹੀਂ ਹੈ, ਇਹ ਮੈਂ ਸਮਝਦਾ ਵੀ ਇੱਕ ਬੜੀ ਡੂੰਘੀ ਕਹਾਣੀ ਹੈ। ਇਹ ਸਾਂਝ ਦੀ, ਰਮਜ਼ਾਂ ਦੀ ਕਹਾਣੀ ਵੀ ਹੈ ਕਿ ਇਹ ਜਿਹੜੀਆਂ ਸਾਂਝਾਂ ਨੇ, ਇਹ ਮੁਹੱਬਤ ਦੀ ਕਹਾਣੀ ਵੀ ਹੈ। ਇਹਨੂੰ ਲਵ ਸਟੋਰੀ ਮੈਂ ਕਹਾਂਗਾ, ਲੇਕਿਨ
ਇਹ ਕੌਮਾਂ ਦੇ ਗੁਨਾਹਾਂ ਦੀ ਕਹਾਣੀ ਵੀ ਹੈ ਜੀ। ਕਿ ਜਦੋਂ ਕੋਈ ਨਹੀਂ ਸਮਝ ਸਕਦਾ ਉਸ ਹਕੀਕਤ ਨੂੰ ਬਿਲਕੁਲ। ਤੇ ਕਿਵੇਂ ਉਹਦੇ ਚੋਂ ਖੁਆਰੀ ਨਿਕਲਦੀ ਹੈ। ਫਿਰ ਇਹ ਤੁਹਾਡੀ ਈਮੇਲ ਲੰਬੀ ਨਹੀਂ ਹੈ, ਰਾਦਰ ਤੁਸੀਂ ਜੇ ਇੰਨੀ ਹੋਰ ਵੀ ਹੋਰ ਲਿਖ ਲਿਖ ਦਿੰਦੇ ਦਿੰਦੇ ਅਸੀਂ ਤੇ share ਮੈਂ ਕਰਨੀ ਸੀ। ਜਿਹੜਾ ਆਪਣੇ ਆਪ ਨੂੰ ਪੜਨ ਤੋਂ ਨਹੀਂ ਸੀ ਰੋਕ ਸਕਣਾ। ਜੀ। ਫਿਰ ਉਹਨਾਂ ਨੇ ਕਿਹਾ ਕਿ ਮਾਈ ਸਲਾਮ ਟੂ ਯੂ ਐਂਡ ਗਿਵ ਮਾਈ ਲਵ ਟੂ ਬੇਟੀ ਨੀਲਮ, ਸੋ ਨਾਈਸ, ਬੈਸਟ ਰਿਗਾਰਡਸ ਮੁਹੰਮਦ ਰਫੀਕ ਅਨਵਰ। ਵੈਰੀ ਹਾਰਟ ਮੈਂ ਟਚਿੰਗ ਸਟੋਰੀ ਹੈਗੀ ਇਹਨਾਂ ਦੀ। ਅਸੀਂ ਅਰਦਾਸ ਕਰਦੇ ਹਾਂ ਕਿ ਫਿੱਕੇ ਨੂੰ ਬਿੱਲੂ ਮਿਲ ਜਾਵੇ, ਵਾਹ। ਤਾਂ ਅਸੀਂ ਕਵਾਂਗੇ ਕਿ ਉਹ ਜਿੱਥੇ ਵੀ ਹੋਣ ਚੜ੍ਹਦੀ ਕਲਾ ਵਿੱਚ ਹੋਣ ਤੇ ਉਹਨਾਂ ਨੂੰ ਜ਼ਰੂਰ ਮਿਲਣ। ਵਿਊਅਰਸ, ਹੁਣ ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਫਿਰ ਦੁਬਾਰਾ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।